ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਂਟਰਲਿਪ ਟਰੱਕ ਸਟਾਪ ਵਾਲੇ ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਲੰਧਰ ਜ਼ਿਮਨੀ ਚੋਣ ਤੋਂ। ਤਸਵੀਰ ਸਾਫ਼ ਹੋ ਗਈ ਹੈ, ਉਮੀਦਵਾਰ ਮੈਦਾਨ ਦੇ ਵਿੱਚ ਨੇ ਤੇ ਦਾਅਵੇਦਾਰੀਆਂ ਆਪੋ ਆਪਣੀਆਂ ਠੋਕੀਆਂ ਜਾ ਰਹੀਆਂ ਨੇ ਆਪੋ ਆਪਣੇ ਥਾਂ ਤੋਂ। ਜੀ ਬਿਲਕੁਲ ਪ੍ਰਵੀਨ ਜੀ, ਸਥਿਤੀ ਬਿਲਕੁਲ ਜਿਹੜੀ ਹੈ ਹੁਣ ਸਪਸ਼ਟ ਹੈ। 23 ਉਮੀਦਵਾਰ ਮੈਦਾਨ ਦੇ ਵਿੱਚ ਆ ਜੀ। ਗਰਮੀ ਯਾਨੀ ਪੂਰੀ ਹੈ ਤੇ ਇਸ ਹੀਟ ਵੇਵ ਦੇ ਦੌਰ ਤੋਂ ਬਾਅਦ ਹੁਣ ਯਾਨੀ ਥੋੜਾ ਗਰਮੀ ਨੇ ਵੀ ਸ਼ੀਤਲ ਕੀਤਾ ਮੌਸਮ ਤੇ ਉਧਰ ਸ਼ੀਤਲ ਅੰਗਰਾਲ ਵੀ ਮੈਦਾਨ 'ਚ ਆ। ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸਰਜੀਤ ਕੌਰ ਦੇ ਰੂਪ ਦੇ ਵਿੱਚ ਆਪਣਾ ਕੈਂਡੀਡੇਟ ਦੇ ਦਿੱਤਾ। ਉਧਰੋਂ ਕਾਂਗਰਸ ਦੇ ਵਿੱਚੋਂ ਵੀ ਬੀਬੀ ਹੈ ਤੇ ਉਹਦਾ ਨਾਂ ਵੀ ਸੱਸੇ ਤੋਂ ਸ਼ੁਰੂ ਹੁੰਦਾ, ਸੁਰਿੰਦਰ ਕੌਰ ਜੀ। ਆਮ ਆਦਮੀ ਪਾਰਟੀ ਵੱਲੋਂ ਆ ਗਏ ਮਹਿੰਦਰ ਭਗਤ ਤੇ ਅੰਗਰਾਲ ਸਾਹਿਬ ਆ ਗਏ ਭਾਜਪਾ ਦੇ ਵੱਲੋਂ। ਗੱਲ ਇਹ ਆ ਕਿ ਉਧਰੋਂ ਲਾਖਾ ਸਾਹਿਬ ਆ ਗਏ ਬਸਪਾ ਵੱਲੋਂ। ਤਾਂ ਟੋਟਲ ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਤੇ 23 ਉਮੀਦਵਾਰ ਬਣਦੇ ਆ। ਹੁਣ 26 ਤਰੀਕ ਨੂੰ ਕਾਗਜ਼ ਚੁੱਕੇ ਜਾਣਗੇ, ਉਸ ਤੋਂ ਬਾਅਦ ਪਤਾ ਲੱਗੂਗਾ ਕਿ ਅੰਤਲੇ ਪੜਾਅ ਤੱਕ ਜਿਹੜੀ ਲੜਾਈ ਹੋਊਗੀ ਕਿੰਨੇ ਉਮੀਦਵਾਰਾਂ ਦੀ ਹੋਊਗੀ। ਪਰ ਬਾਕੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਫਾਰਮੈਲਿਟੀ ਹੁੰਦੀ ਆ, ਕਿਹੜਾ ਉਮੀਦਵਾਰ ਕਿੰਨੇ ਕੁ ਛੜੱਪੇ ਮਾਰਦਾ, ਕਿੰਨੇ ਕੁ ਵੋਟ ਹਾਸਲ ਕਰਦਾ, ਗੱਲ ਇਹੀ ਹੁੰਦੀ ਆ। ਬਾਕੀ ਤੇ ਸਾਰੀ ਸਥਿਤੀ ਤਾਂ ਤੁਹਾਨੂੰ ਪਤਾ ਹੀ ਆ, ਸਾਫ਼ ਹੁੰਦੀ ਹੈ ਕਿ ਟੱਕਰ ਜਿਹੜੀ ਹੈ ਉਹ ਬਈ ਕਿਹਦੇ ਵਿਚਾਲੇ ਆ। ਤਾਂ ਮੇਰਾ ਮੰਨਣਾ ਕਿ ਸਿਖਰ ਦੀ ਟੱਕਰ ਜਿਹੜੀ ਹੈ ਉਹ ਭਾਜਪਾ, ਕਾਂਗਰਸ ਅਤੇ ਆਪ ਦੇ ਦਰਮਿਆਨ ਤਕੋਨੀ ਟੱਕਰ ਹੈ। ਇਹਦੇ ਵਿੱਚ ਮੈਂ ਆਪ ਨੂੰ ਇਸ ਕਰਕੇ ਰੱਖ ਰਿਹਾ ਕਿ ਜ਼ਿਮਨੀ ਚੋਣ ਦੇ ਵਿੱਚ ਰੂਲਿੰਗ ਪਾਰਟੀ ਲੜਾਈ 'ਚ ਆ ਜਾਂਦੀ ਆ। ਅੰਕੜਿਆਂ ਦੇ ਆਧਾਰ ਤੇ ਆਪਾਂ ਦੱਸ ਚੁੱਕੇ ਹਾਂ ਪਹਿਲਾਂ, ਸਾਰੇ ਅੰਕੜੇ ਆਪਾਂ ਦੱਸੇ ਹੋਏ ਨੇ, ਹੋਰ ਵੀ ਅੰਕੜੇ ਲੈ ਕੇ ਆਵਾਂਗੇ ਆਉਣ ਵਾਲੇ ਸਮੇਂ 'ਚ। ਤਾਂ ਉਸ ਆਧਾਰ ਤੇ ਤਾਂ ਆਮ ਆਦਮੀ ਪਾਰਟੀ ਲੋਕ ਸਭਾ ਦਾ ਜਿਹੜਾ ਜਲੰਧਰ ਵੈਸਟ ਦਾ ਅੰਕੜਾ ਉਹ ਬਹੁਤ ਪਿੱਛੇ ਆ। ਪਰੰਤੂ ਮੈਂ ਰੂਲਿੰਗ ਪਾਰਟੀ ਨੂੰ ਕਦੇ ਵੀ ਜ਼ਿਮਨੀ ਚੋਣ 'ਚ ਇਹ ਨਹੀਂ ਸਮਝਦਾ ਕਿ ਦੌੜ 'ਚੋਂ ਬਾਹਰ ਆ, ਉਹ ਆ ਜਾਊਗੀ। ਪਰ ਗੱਲ ਇਹ ਆ ਕਿ ਤੁਸੀਂ ਕੱਲ ਦੇ ਕੁਝ ਬਿਆਨ ਦੇਖੋ ਜਦੋਂ ਇਹਨਾਂ ਨੇ ਕਾਗਜ਼ ਵਗੈਰਾ ਜਿਹੜੇ ਭਰੇ ਆ। ਹੁਣ ਸੁਰਿੰਦਰ ਕੌਰ ਜੀ ਦਾ ਕਹਿਣਾ ਸੀ ਕਿ ਆਪ ਦੇ ਰਾਜ ਦੇ ਵਿੱਚ ਬੱਚੇ ਨਸ਼ੇ ਦੀ ਲੱਤ ਨਾਲ ਮਰ ਰਹੇ ਜੀ। ਇਧਰੋਂ ਇੱਕ ਦੋ ਹੋਰ ਬਿਆਨ ਜਿਹੜੇ ਆ ਉਹ ਇਸ ਤਰ੍ਹਾਂ ਡਰੱਗ ਨਾਲ ਜੁੜੇ ਆ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਆਪਾਂ ਕਿਆਫਾ ਲਾ ਰਹੇ ਸੀਗੇ, ਜੋ ਆਪਣੀ ਕਿਆਸ ਰਾਈ ਸੀਗੀ ਕਿ ਇਹ ਇਲੈਕਸ਼ਨ ਡੀਸੈਂਟਰਲਾਈਜ਼ਡ ਹੋ ਜਾਏਗਾ ਜ਼ਿਮਨੀ ਚੋਣ ਵਾਲਾ। ਜ਼ਾਹਰਾ ਜੀ ਗੱਲ ਹੈ ਕਿ ਇਹ ਸਥਾਨਕ ਮੁੱਦਿਆਂ ਤੇ ਆਏਗਾ ਤੇ ਸਥਾਨਕ ਮੁੱਦਿਆਂ ਤੇ ਜਦੋਂ ਇਹ ਆ ਗਿਆ ਇਲੈਕਸ਼ਨ ਤਾਂ ਉਹਦੇ 'ਚ ਜਿਹੜੇ ਸਭ ਤੋਂ ਵੱਡੇ ਮੁੱਦੇ ਹੋਣਗੇ ਉਹ ਡਰੱਗ ਤੋਂ ਸ਼ੁਰੂ ਹੋ ਕੇ ਥੱਲੇ ਨੂੰ ਜਾਣਗੇ। ਜੀ। ਕਿਉਂਕਿ ਜਲੰਧਰ ਦੇ ਵਿੱਚ, ਦੁਆਬੇ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਆ, ਹਰੇਕ ਥਾਂ ਤੇ ਇਹ ਸਮੱਸਿਆ ਹੈ। ਈਵਨ ਦੈਟ ਕਿ ਤੁਸੀਂ ਦੇਖੋ ਕਿ ਇੱਕ ਵੀਡੀਓ ਮੈਂ ਵੇਖਿਆ, ਮੇਰਾ ਸੱਚੀ ਉਹ ਕਹਿ ਲਓ ਕਿ ਜਿਵੇਂ ਉਹ ਕਹਿੰਦੇ ਨਾ ਡੇਰੇਦਾਰ ਦਾ ਗੀਤ ਸੀਗਾ ਕਿ ਮੇਰਾ ਸਿਸਟਮ ਹਿੱਲ ਗਿਆ, ਤਾਂ ਸੱਚੀ ਉਹ ਬੰਦਾ ਆਪ ਹੀ ਹਿੱਲ ਜਾਂਦਾ ਕਿ 8 ਸਾਲ ਦਾ ਬੱਚਾ ਕਹਿ ਰਿਹਾ ਕਿ ਮੈਨੂੰ ਅੰਕਲ ਰੋਜ਼ ਨਸ਼ਾ ਕਰਵਾਉਂਦੇ। 8 ਸਾਲ ਦਾ ਬੱਚਾ, ਵੀਡੀਓ ਵਾਇਰਲ ਹੋਇਆ। ਤਾਂ ਦੇਖੋ ਕਮਾਲ ਹੋ ਗਿਆ ਕਿ 8 ਸਾਲ ਦਾ ਬੱਚਾ ਖੁਦ ਕਹਿ ਰਿਹਾ ਹੈ
ਇਹਦਾ ਮਤਲਬ ਇਹ ਹੈ ਕਿ ਜਿਹੜੀ ਨਸ਼ੇ ਦੀ ਬੁਰਾਈ ਆ ਉਹ ਤੇ ਚਲੋ ਗਲੋਬਲੀ ਆ, ਪਰ ਜਦੋਂ 8 ਸਾਲ ਦਾ ਬੱਚਾ ਵੀ ਨਹੀਂ ਅਸੀਂ ਬਚਾ ਪਾ ਰਹੇ। ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ 2023 ਦੇ ਵਿੱਚ ਇੱਕ ਜਲੰਧਰ ਨਹੀਂ ਸੌਰੀ ਪਟਿਆਲੇ ਤੋਂ ਮਾਮਲਾ ਨਿਕਲਿਆ ਸੀਗਾ। ਉਹਦੇ ਵਿੱਚ ਵੀ ਇੱਕ ਬੱਚਾ ਜਿਹੜਾ ਹੈ ਉਹ ਚਿੱਟੇ ਦਾ ਆਦੀ ਪਾਇਆ ਗਿਆ ਸੀਗਾ, 11-12 ਸਾਲ ਦਾ, ਸ਼ਾਇਦ 10-12 ਸਾਲ ਦਾ। ਉਹ ਬੜੀ ਚਰਚਾ ਹੋਈ ਸੀ ਉਸ ਵੇਲੇ, ਯਾਦ ਹੋਣਾ ਤੁਹਾਨੂੰ। ਤਾਂ ਮਤਲਬ ਕਿ ਇਹ ਸਮੱਸਿਆ ਜਿਹੜੀ ਹੈ ਉਹ ਉੱਥੇ ਹੁਣ ਹੋ ਸਕਦਾ ਕਿ ਇੱਕ ਮੁੱਦਾ ਬਣ ਕੇ ਉੱਭਰੇ। ਔਰ ਸ਼ਾਇਦ ਮਾਨ ਸਾਹਿਬ ਕੋਲ ਇਹਨਾਂ ਚੀਜ਼ਾਂ ਦੇ ਇਨਪੁਟ ਜਾਂ ਇਹਨਾਂ ਚੀਜ਼ਾਂ ਦਾ ਕਹਿ ਲਓ ਕਿ ਹੈਗਾ ਸਭ ਕੁਛ, ਕਿ ਪਤਾ ਸੁਰ ਜੇ ਅਸੀਂ ਇਲੈਕਸ਼ਨ ਦੇ ਵਿੱਚ ਜਾਣਾ ਹੈ ਤਾਂ ਸਾਨੂੰ ਡਰੱਗ ਦੇ ਮੁੱਦੇ ਤੇ ਕੁਛ ਐਕਸ਼ਨ ਜਿਹੜੇ ਆ ਉਹ ਦਿਖਾ ਕੇ ਹੀ ਜਾਣਾ ਪਵੇਗਾ। ਤੇ ਆਪਾਂ ਜੋ ਕਸਰਤ ਦੇਖ ਰਹੇ ਹਾਂ, ਰੇਡਾਂ ਹੋ ਰਹੀਆਂ ਨੇ, ਬਦਲੀਆਂ ਥੋਕ ਦੇ ਵਿੱਚ ਹੋ ਰਹੀਆਂ ਨੇ, ਸਟੇਟਮੈਂਟਾਂ ਆ ਰਹੀਆਂ ਨੇ, ਤਾਂ ਸ਼ਾਇਦ ਮਾਨ ਸਾਹਿਬ ਜਲੰਧਰ ਦੇ ਵਿੱਚ ਪੈਰ ਧਰਾਵਾ ਕਰਨ ਵਾਸਤੇ ਇੰਨਾ ਕੁ ਕਰਕੇ ਜਾਣਗੇ ਕਿ ਦੇਖੋ ਜੀ, ਅਸੀਂ ਡਰੱਗ ਦੇ ਮੁੱਦੇ ਤੇ ਕੋਈ ਹੱਥ ਤੇ ਹੱਥ ਰੱਖ ਕੇ ਨਹੀਂ ਬੈਠੇ, ਅਸੀਂ ਕੋਈ ਚੁੱਪ ਨਹੀਂ ਧਾਰੀ ਹੋਈ, ਅਸੀਂ ਐਕਸ਼ਨਸ ਦੇ ਵਿੱਚ ਬਲੀਵ ਕਰਦੇ ਹਾਂ, ਅਸੀਂ ਐਕਸ਼ਨ ਲੈ ਰਹੇ। ਤਾਂ ਮੇਰਾ ਮੰਨਣਾ ਇਹ ਆ ਕਿ ਇਹ ਮੁੱਦਾ ਆਏਗਾ, ਫਿਰ ਆਏਗਾ ਦਲ ਬਦਲੀ। ਦਲ ਬਦਲੀ ਉਹ ਵੀ ਤੁਹਾਨੂੰ ਪਤਾ ਹੀ ਆ, ਕੋਈ ਇੱਧਰੋਂ ਚਲੇ ਗਿਆ, ਕੋਈ ਉੱਧਰੋਂ ਚਲੇ ਗਿਆ, ਭਗਤ ਜੀ ਭਾਜਪਾ ਚੋਂ ਇੱਧਰ ਆ ਗਏ, ਇਹ ਅੰਗਰਾਲ ਸਾਹਿਬ ਆਪ ਚੋਂ ਉੱਧਰ ਚਲੇ ਗਏ, ਤਾਂ ਦਲ ਬਦਲੀ ਵੀ ਇੱਕ ਮੁੱਦਾ ਰਹਿਣ ਦੀ ਸੰਭਾਵਨਾ। ਤਾਂ ਕੁੱਲ ਮਿਲਾ ਕੇ ਲੜਾਈ ਖੁੱਲੀ ਹੋਏਗੀ, ਲੜਾਈ ਤਗੜੀ ਹੋਏਗੀ। ਤੇ ਮੈਂ ਫਿਰ ਲਾਸਟ ਦੇ ਵਿੱਚ ਕਹੂੰਗਾ, ਮੇਰਾ ਮੰਨਣਾ ਹੈ ਕਿ ਇੱਥੇ ਭਾਜਪਾ ਭਾਰੀ ਰਹੇਗੀ, ਕਾਂਗਰਸ ਭਾਰੀ ਰਹੇਗੀ, ਆਮ ਆਦਮੀ ਪਾਰਟੀ ਮੁਕਾਬਲੇ 'ਚ ਰਹੇਗੀ। ਜਿੱਤੇ ਕੌਣ ਇਹ ਤੇ ਆਪਾਂ ਨਹੀਂ ਤੈਅ ਕਰ ਸਕਦੇ, ਤੇ ਇਲੈਕਸ਼ਨ ਦੀ ਚਾਲ ਜਿਵੇਂ ਜਿਵੇਂ ਅੱਗੇ ਵਧੇਗੀ ਫਿਰ ਪਤਾ ਸੁਰ ਲੱਗੇਗਾ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਸਥਾਨਕ ਮੁੱਦਿਆਂ ਤੇ ਇਲੈਕਸ਼ਨ ਲੜਿਆ ਜਾਏਗਾ, ਤੇ ਸਥਾਨਕ ਮੁੱਦਿਆਂ ਤੇ ਸਭ ਤੋਂ ਵੱਡੀ ਜਵਾਬਦੇਹੀ ਜਿਹੜੀ ਹੈ ਮਾਨ ਸਾਹਿਬ ਦੀ ਬਣੇਗੀ, ਕਿਉਂਕਿ ਮਾਨ ਸਾਹਿਬ ਹੀ ਸਟਾਰ ਕੰਪੇਨਰ ਤੇ ਮਾਨ ਸਾਹਿਬ ਹੀ ਮੇਨ ਜਿਹੜੇ ਆ ਲੀਡ ਕਰਨ ਵਾਲੇ ਲੀਡਰ ਹੋਣਗੇ ਇਸ 'ਚ। ਤੇ ਸਭ ਤੋਂ ਵੱਡਾ ਖਮਿਆਜ਼ਾ ਭੁਗਤਣ ਵਾਲੇ ਵੀ ਉਹੀ ਹੋਣਗੇ ਜੀ। ਤੇ ਮਿੰਟੂ ਜੀ, ਉੜਤਾ ਪੰਜਾਬ ਤੋਂ ਬਾਅਦ ਹੁਣ ਆਰਥਿਕ ਤੌਰ ਤੇ ਜੂਝਦਾ ਪੰਜਾਬ ਬਣ ਚੱਲੇ ਜੀ। ਹਾਂਜੀ, ਇਹ ਦੇਖੋ ਸਥਾਨਕ ਮੁੱਦਿਆਂ 'ਚੋਂ ਜੇ ਕਹੀਏ ਤਾਂ ਇਹ ਵੀ ਇੱਕ ਵੱਡਾ, ਪਰ ਇਹਦੇ 'ਚ ਕੀ ਹੈ ਕਿ ਬਹੁਤੇ ਲੀਡਰਾਂ ਨੂੰ ਇਕਨੋਮੀ ਦੀ ਸਮਝ ਨਹੀਂ ਹੈਗੀ, ਤਾਂ ਕਰਕੇ ਮੁੱਦਾ ਬਣਦਾ ਹੈ। ਆਪਾਂ ਜੇ ਪਬਲਿਕ ਦੀ ਗੱਲ ਕਰੀਏ, ਉਹ ਤਾਂ ਚਲੋ ਠੀਕ ਆ, ਕੋਈ ਵੀ ਸਮਾਜ ਹੈ ਸਾਰਾ ਨਹੀਂ ਹੈ ਕਿ ਉਹ ਆਰਥਿਕ ਮਾਹਰ ਹੀ ਹੋਵੇ, ਪਰੰਤੂ ਗੱਲ ਇਹ ਹੈ ਕਿ ਸਾਡੀ ਲੀਡਰਸ਼ਿਪ ਤਾਂ ਫਿਰ ਉਹ ਹੋਣੀ ਚਾਹੀਦੀ ਹੈ। ਉਹ ਇੱਕ ਦੋ ਲੀਡਰ ਗੱਲਾਂ ਕਰਦੇ ਹੁੰਦੇ ਸਨ ਕਿ ਇਕਨੋਮੀ ਦੀਆਂ, ਜਿੱਦਾਂ ਮਸਲਨ ਨਵਜੋਤ ਸਿੰਘ ਸਿੱਧੂ ਤੇ ਅਮਰੀਕਾ ਆ ਗਏ ਆ ਵਰਲਡ ਕੱਪ ਦੀ ਕਮੈਂਟਰੀ ਵਾਸਤੇ। ਤਾਂ ਗੱਲ ਇਹ ਆ ਕਿ ਹੁਣ ਇਕਨੋਮੀ ਤੇ ਕੋਈ ਇੰਨੀ ਗੱਲ ਨਹੀਂ ਕਰਦਾ, ਪਰ ਇਹ ਮੁੱਦਾ ਜਿਹੜਾ ਹੈ ਨਾ ਬਹੁਤ ਗੰਭੀਰ ਮੁੱਦਾ। ਪਿਛਲੇ ਦਿਨ ਹੀ ਪ੍ਰਵੀਨ ਜੀ ਇੱਕ ਮੀਟਿੰਗ ਹੁੰਦੀ ਹੈ, ਪਹਿਲਾਂ ਮੀਟਿੰਗ ਹੁੰਦੀ ਹੈ ਮਾਨ ਸਾਹਿਬ ਦੀ, ਤੇ ਮਾਨ ਸਾਹਿਬ ਆਰਥਿਕ ਵਸੀਲਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਆ। ਉਸ ਤੋਂ ਬਾਅਦ ਇੱਕ ਮੀਟਿੰਗ ਸ਼ੁਰੂ ਹੁੰਦੀ ਹੈ। ਜਿੰਨੀ ਕੁ ਜਾਣਕਾਰੀ ਸਾਨੂੰ ਹੈ ਕਿ ਉਸ ਮੀਟਿੰਗ ਦੇ ਵਿੱਚ ਜੋ ਅਫਸਰਸ਼ਾਹੀ ਹੈ, ਉਹਨਾਂ ਨੇ ਸਾਫ਼ ਚਿਤਾ ਦਿੱਤਾ ਮਾਨ ਸਾਹਿਬ ਦੇ ਅੱਗੇ, ਕਹਿ ਲਓ ਕਿ ਸ਼ੀਸ਼ਾ ਰੱਖ ਦਿੱਤਾ ਕਿ ਮਾਨ ਸਾਹਿਬ ਜਾਂ ਤਾਂ ਹੁਣ ਸਾਨੂੰ ਕਰਜ਼ਾ ਲੈਣਾ ਪਵੇਗਾ, ਕਿਉਂਕਿ ਕਰਜ਼ਾ ਜੇ ਆਪਾਂ ਦੇਖੀਏ ਤੁਲਨਾਤਮਕ ਤੌਰ ਤੇ, ਕਿਉਂਕਿ ਆਪਣੇ ਕੋਲ ਇਹਨਾਂ ਚੀਜ਼ਾਂ ਦੇ ਅੰਕੜੇ ਹੁੰਦੇ ਆ, ਇਹਨਾਂ ਚੀਜ਼ਾਂ ਦੀ ਸਟੱਡੀ ਹੁੰਦੀ ਆ ਕਿ ਪੰਜਾਬ ਨੇ ਜੇ ਤੁਸੀਂ ਵੇਖੋਗੇ 23 'ਚ ਜਿਹੜਾ ਲਿਆ ਸੀਗਾ ਨਾ ਕਰਜ਼ਾ, 29,517 ਕਰੋੜ ਦਾ ਸੀ ਜੀ, ਪਰ 22-23 ਦੇ ਵਿੱਚ ਉਹ 33,660 ਕਰੋੜ ਦਾ ਸੀਗਾ। ਮਤਲਬ ਕਿ ਤਕਰੀਬਨ ਲਾ ਲਓ ਕਿ 4,000 ਕਰੋੜ ਦੀ ਕਟੌਤੀ ਜੀ, ਘੱਟ ਲਿਆ ਕਰਜ਼ਾ। ਪਰ ਕਰਜ਼ਾ ਘੱਟ ਕਿਉਂ ਲਿਆ? ਮੈਂ ਜਦੋਂ ਇਹਦੀ ਡੂੰਘਾਈ 'ਚ ਗਿਆ ਤਾਂ ਹੋਇਆ ਕੀ ਆ ਕਿ ਕੇਂਦਰ ਸਰਕਾਰ ਨੇ ਇਹਨਾਂ ਦੀ ਕਰਜ਼ਾ ਲੈਣ ਦੀ ਹੱਦ ਹੀ ਘਟਾ ਦਿੱਤੀ ਆ। ਉਹਦਾ ਵੀ ਇੱਕ ਕਾਰਨ ਹੈਗਾ। ਉਹਦਾ ਜਦ ਕਾਰਨ ਲੱਭਿਆ ਤਾਂ ਪ੍ਰਵੀਨ ਜੀ ਉਹਦੇ 'ਚ ਇਹ ਆ ਕਿ ਇਹਨਾਂ ਨੇ ਕੁਝ ਸਰਕਾਰੀ ਜਿਹੜੀਆਂ ਕੇਂਦਰ ਦੀਆਂ ਯੋਜਨਾਵਾਂ ਨੇ ਉਹਨਾਂ ਦੇ ਵਿੱਚ ਭੱਠਾ ਬਿਠਾ ਲਿਆ। ਮਸਲਨ ਫਿਰ ਮੈਂ ਉਹਦੀ ਲਿਸਟ ਬਣਾਈ ਜੀ, ਜਿੱਦਾਂ ਪ੍ਰਧਾਨ ਮੰਤਰੀ ਸ੍ਰੀ ਯੋਜਨਾ, ਉਹਦੇ 'ਚ 241 ਸਕੂਲਾਂ ਦਾ ਪੱਧਰ ਸੁਧਾਰਨ ਵਾਸਤੇ 273 ਕਰੋੜ ਆਉਣਾ ਸੀ। ਇਹਨਾਂ ਨੇ MOU ਸਾਈਨ ਨਹੀਂ ਕੀਤਾ ਜੀ। ਕਿਉਂ? ਕਿਉਂਕਿ ਉਹਦੇ 'ਚ ਪ੍ਰਧਾਨ ਮੰਤਰੀ ਦਾ ਨਾਂ ਆਉਂਦਾ ਸੀ। ਫਿਰ ਨੈਸ਼ਨਲ ਹੈਲਥ ਮਿਸ਼ਨ 650 ਕਰੋੜ ਰੁਪਈਆ ਨਹੀਂ ਦਿੱਤਾ, ਉਹ 2 ਸਾਲਾਂ ਦਾ ਵੱਧ ਕੇ 1100 ਕਰੋੜ ਹੋ ਗਿਆ ਕੇਂਦਰ ਦਾ, ਜਿਹੜਾ ਉਹਨਾਂ ਨੇ ਰੋਕ ਲਿਆ। ਕਿਉਂ? ਕਿਉਂਕਿ ਇਹਨਾਂ ਨੇ
ਜੋ ਕਲੀਨਿਕ ਬਣਾਏ ਸਨ ਉਹਦੇ ਵਿੱਚ ਕਿਤੇ ਨਾ ਕਿਤੇ ਪਾਰਟੀ ਦਾ ਅੱਧ ਪਚੱਦਾ ਨਾਮ ਯੂਜ਼ ਕੀਤਾ ਸੀਗਾ। ਠੀਕ ਹੈ ਜੀ। ਇਸ ਤਰ੍ਹਾਂ ਰੂਰਲ ਡਿਵੈਲਪਮੈਂਟ ਫੰਡ ਉਹ ਤੇ ਤਕਰੀਬਨ 67 ਕਰੋੜ ਉਹ ਤਾਂ ਪੈਂਡਿੰਗ ਹੈਗਾ ਹੀ ਹੈਗਾ। ਫਿਰ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਉਹਨਾਂ ਨੇ ਡਿਵੈਲਪਮੈਂਟ ਇਨਫਰਾਸਟਰਕਚਰ ਵਾਸਤੇ ਹੁੰਦੀ ਹੈ ਰਾਸ਼ੀ, ਉਹ ਵੀ ਕਟੌਤੀ ਕਰਕੇ 1100 ਕਰੋੜ ਥੱਲੇ ਲੈ ਜਾਂਦਾ। ਮਤਲਬ ਇਹ ਆ ਕਿ 3000 ਕਰੋੜ ਕਰਜ਼ੇ ਦੀ ਹੱਦ ਵੀ ਘਟਾਤੀ ਉਹਨਾਂ ਨੇ ਨਾਲ। ਇਹ ਤਾਂ ਸਕੀਮਾਂ, ਇਹਨਾਂ ਨੇ ਕੁਝ ਸਕੀਮਾਂ ਦੇ ਵਿੱਚ ਮਤਲਬ ਕਿ ਆਨਾਕਾਨੀ ਕੀਤੀ, ਕੁਝ ਸਕੀਮਾਂ ਇਦਾਂ ਦੀਆਂ ਲਾਗੂ ਨਹੀਂ ਕੀਤੀਆਂ। ਉਹਨਾਂ ਨੇ ਚੱਕ ਕੇ 3000 ਕਰੋੜ ਦੀ ਜਿਹੜੀ ਕਰਜ਼ਾ ਹੱਦ ਸੀ ਉਹ ਘਟਾਤੀ ਆ। ਸਮਝ ਗਏ ਨਾ ਮੈਂ ਕੀ ਕਹਿਣਾ ਚਾਹੁੰਦਾ? ਤਾਂ ਹੁਣ ਇੱਕ ਪਾਸੇ ਹੁਣ ਦੇਖੋ ਸੂਰਤ-ਹਾਲ, ਮੈਂ ਅੰਕੜੇ ਜਿਹੜੇ ਦਿੱਤੇ ਆ ਹੁਣ ਇਹਨਾਂ ਨੂੰ ਮੈਂ ਨਿਚੋੜ ਤੇ ਲੈ ਆਉਣਾ ਕਿ ਇੱਕ ਤਾਂ ਕੇਂਦਰ ਤੋਂ ਇੰਨਾ ਪੈਸਾ ਜਿਹੜਾ ਰੁਕ ਗਿਆ, ਸਮਝ, ਜਿਹੜਾ ਆਉਂਦਾ ਸੀ, ਕਿਉਂਕਿ GST ਦਾ ਮੁਆਵਜ਼ਾ ਪੰਜਾਬ ਨੂੰ ਬੜਾ ਬਚਾਈ ਰੱਖਿਆ ਉਹਨੇ 6-7 ਸਾਲ, ਉਹ ਵੀ ਬੰਦ ਹੋ ਗਿਆ ਮਾਨ ਸਰਕਾਰ ਦੀ ਆਮਦ ਤੇ। ਮੈਂ ਉਸ ਵੇਲੇ ਇੱਕ ਪੋਸਟ ਵੀ ਲਿਖੀ ਸੀ, ਉਦੋਂ ਮੈਂ ਲਿਖਦਾ ਹੁੰਦਾ ਸੀਗਾ ਕਿ ਤੁਹਾਡਾ ਸਭ ਤੋਂ ਵੱਡਾ ਇਮਤਿਹਾਨ ਆਰਥਿਕ ਮੁਆਵਜ਼ੇ ਤੇ ਹੋਏਗਾ ਮਾਨ ਸਾਹਿਬ, ਕਿਉਂਕਿ ਉਸੇ ਸਾਲ GST ਮੁਆਵਜ਼ਾ ਜਿਹੜਾ ਕਿ ਤਕਰੀਬਨ 15-20 ਹਜ਼ਾਰ ਕਰੋੜ ਰੁਪਈਆ ਮਿਲਦਾ ਸੀ, ਉਹ ਬੰਦ ਹੋ ਰਿਹਾ ਸੀ ਜੀ। ਬਟ ਇਹਨਾਂ ਨੇ ਉਹ ਨਹੀਂ ਸਥਿਤੀ ਸੁਧਾਰੀ। ਤਾਂ ਗੱਲ ਇਹ ਆ ਕਿ ਹੁਣ ਜਦੋਂ ਕੇਂਦਰ ਦਾ ਇਹ ਪੈਸਾ ਇੰਨਾ ਰੁਕ ਗਿਆ, ਤੁਸੀਂ ਸਮਝੋ ਕਿ ਤੁਹਾਡਾ ਸੜਕਾਂ ਦਾ, ਤੁਹਾਡਾ ਹੈਲਥ ਦਾ, ਸਿੱਖਿਆ ਦਾ, ਉਹ ਸਾਰਾ ਹੀ ਪੈਸਾ ਤਕਰੀਬਨ। ਹੁਣ ਉਧਰੋਂ ਕਰਜ਼ੇ ਦੀ ਹੱਦ ਘਟ ਗਈ, ਖਰਚੇ ਤੇ ਨਹੀਂ ਨਾ ਘਟਣੇ, ਖਰਚੇ ਤਾਂ ਹਰੇਕ ਸਾਲ ਵਧਣੇ ਨੇ ਤੁਹਾਡੇ। ਤਾਂ ਉਹ ਜਿਹੜੇ ਅਫਸਰ ਸੀ ਉਹਨਾਂ ਨੇ ਸਿੱਧਾ ਕਿਹਾ ਕਿ ਜਨਾਬ ਦੋ ਰਸਤੇ ਆਪਣੇ ਕੋਲ, ਜਾਂ ਤਾਂ ਕਰਜ਼ਾ ਲਈਏ ਜਾਂ ਸਬਸਿਡੀਆਂ ਕਟੌਤੀ ਕਰਨੀ ਪਊ, ਅਦਰਵਾਈਜ਼ ਸਤੰਬਰ ਤੋਂ ਬਾਅਦ ਆਪਾਂ ਨੂੰ ਫਿਰ ਔਖਾ ਹੋ ਜਾਊ। ਸਤੰਬਰ ਤੋਂ ਬਾਅਦ, ਕਿਉਂਕਿ ਰੈਗੂਲਰ ਕਰਜ਼ੇ ਦੀਆਂ ਵਿਆਜ਼ਾਂ ਜਾਣੀਆਂ, ਮੂਲ ਜਾਣੇ ਹੁੰਦੇ ਆ, ਜਦੋਂ ਤਰੀਕ ਪੁੱਗ ਗਈ, ਤਨਖਾਹਾਂ, ਪੈਨਸ਼ਨਾਂ, ਰੈਗੂਲਰ ਖਰਚੇ ਜਿਹੜੇ ਉਹ ਤੁਸੀਂ ਰੋਕ ਨਹੀਂ ਸਕਦੇ। ਤਾਂ ਤੁਸੀਂ ਸਮਝ ਲਓ, ਹੁਣ ਮੈਂ ਅੰਕੜਿਆਂ ਦੇ ਬਿਲਕੁਲ ਤਹਿ ਤੱਕ ਜਾ ਕੇ ਤੁਹਾਨੂੰ ਪਹੁੰਚਾ ਕੇ ਦੱਸ ਰਿਹਾ ਵਾਂ ਕਿ ਸਥਿਤੀ ਕਿਸ ਤਰ੍ਹਾਂ ਦੀ ਹੈ। ਕਿ ਅਫਸਰਾਂ ਨੇ ਵੀ ਕਿਹਾ, ਤਾਂ ਮਾਨ ਸਾਹਿਬ ਦਾ ਕਹਿਣਾ ਸੀਗਾ, ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਮਾਨ ਸਾਹਿਬ ਨੇ ਕਿਹਾ ਕਿ ਬਿਜਲੀ ਸਬਸਿਡੀ 'ਚ ਕਟੌਤੀ ਨਹੀਂ ਕੀਤੀ ਜਾ ਸਕਦੀ, ਇਹਦੇ ਨਾਲ ਅਸੀਂ ਕੰਪਰੋਮਾਈਜ਼ ਨਹੀਂ ਹੋ ਸਕਦੇ, ਸਾਨੂੰ ਹੋਰ ਹੀਲੇ ਕਰਨੇ ਪੈਣਗੇ। ਉਹ ਹੀਲੇ ਕਿਹੜੇ ਹੋਣਗੇ ਇਹ ਵੇਖਣ ਵਾਲੀ ਗੱਲ ਆ। ਪਰ ਜੇ ਤੁਸੀਂ ਸਥਿਤੀ ਵੇਖੋਗੇ ਗਰਾਊਂਡ ਤੇ, ਤਾਂ ਅੰਕੜੇ ਇਹੋ ਕਹਿ ਰਹੇ ਆ ਕਿ ਪੰਜਾਬ ਦੀ ਪੋਜੀਸ਼ਨ ਆਰਥਿਕ ਮੁਹਾਜ਼ ਤੇ ਬਹੁਤ ਹੀ ਜ਼ਿਆਦਾ ਕਮਜ਼ੋਰ ਨਹੀਂ ਕਹੂੰਗਾ ਮੈਂ, ਹੁਣ ਅਤੀ ਸੰਵੇਦਨਸ਼ੀਲ ਹੈ। ਤਾਂ ਸੰਵੇਦਨਸ਼ੀਲ ਮਤਲਬ ਕਿ ਕ੍ਰਿਟੀਕਲ ਚੀਜ਼ ਜਿਹੜੀ ਹੈ ਨਾ, ਉਹ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਉਹਦੇ 'ਚ। ਤੋ ਇਸ ਕਰਕੇ ਇਹਨਾਂ ਨੂੰ ਹੁਣ ਵੇਖਣਾ ਪਊਗਾ ਕਿ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ। ਤਾਂ ਆਰਥਿਕ ਮੁਹਾਜ਼ ਤੇ ਜੂਝ ਰਹੀ ਹੈ ਪੰਜਾਬ ਸਰਕਾਰ, ਪੰਜਾਬ ਹੀ ਜੂਝ ਰਿਹਾ ਆਪਾਂ ਕਹਿ ਸਕਦੇ ਹਾਂ। ਦਰੁਸਤ ਕਿਹਾ ਤੁਸੀਂ। ਜੀ। ਮਿੰਟੂ ਜੀ, ਆਪਾਂ ਇਹ ਵੀ ਦੇਖਿਆ ਨਾ ਕਿ ਕੇਂਦਰ ਵੱਲੋਂ GST ਜਾਂ ਹੋਰ ਟੈਕਸਾਂ ਤੇ ਇੱਕ ਅਧਿਕਾਰ ਜਮਾ ਲੈਣ ਤੋਂ ਬਾਅਦ ਸਾਊਥ ਦੀਆਂ ਵੀ ਇੱਕ ਦੋ ਸਰਕਾਰਾਂ ਨੇ ਜਿਨ੍ਹਾਂ ਨੇ ਜੰਤਰ ਮੰਤਰ ਤੇ ਪ੍ਰੋਟੈਸਟ ਕੀਤਾ ਸੀਗਾ, ਹੋ ਗਏ 2 ਮਹੀਨੇ। ਉਹਨਾਂ ਨੇ ਵੀ ਕਿਹਾ ਸੀਗਾ ਕਿ ਸਾਡੇ ਜਿਹੜੇ ਬਕਾਏ ਨੇ ਉਹ ਰਿਲੀਜ਼ ਕਰੋ, ਤੁਸੀਂ ਸਾਡਾ ਕੰਮ ਧੰਦਾ ਚਲਾਉਣਾ ਔਖਾ ਹੋਇਆ ਪਿਆ। ਜੀ ਨਹੀਂ, ਬਿਲਕੁਲ ਉਹ ਤੇ ਹੈ ਕਿ ਜਿਹੜੀਆਂ ਵੀ ਸਰਕਾਰਾਂ ਇਸ ਤਰ੍ਹਾਂ ਮਹਿਸੂਸ ਕਰਦੀਆਂ ਕਿ ਸਾਡਾ ਪੈਸਾ ਰੁਕਿਆ, ਉਹ ਪੈਸਾ ਕੇਂਦਰ ਨੂੰ ਰਿਲੀਜ਼ ਕਰਨਾ ਚਾਹੀਦਾ, ਉਹਨਾਂ ਦਾ ਬਣਦਾ ਹੱਕ ਰਿਲੀਜ਼ ਕਰਨਾ ਚਾਹੀਦਾ। ਮੇਰਾ ਮੰਨਣਾ ਹੈ ਕਿ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਆਉਣਾ ਚਾਹੀਦਾ ਸੀ, ਪਰ ਪੰਜਾਬ ਸਰਕਾਰ ਨੇ ਗਲਤੀ ਇਹ ਕੀਤੀ ਕਿ ਇਹ ਮਾਮਲਾ ਕੋਰਟ 'ਚ ਲੈ ਗਿਆ। ਫਿਰ ਅਗਲਾ ਪੈਸਾ ਕਿਉਂ? ਫਿਰ ਤਾਂ ਅਗਲਾ ਕਹੂਗਾ ਜਦੋਂ ਕੋਰਟ ਦੇ ਆਰਡਰ ਹੋਣਗੇ ਉਦੋਂ ਦੇ ਦੇਵਾਂਗੇ, ਤਦ ਤੱਕ ਰੱਖੋ। ਸਮਝਦੇ ਹੋ ਨਾ? ਕੁਛ ਚੀਜ਼ਾਂ ਇਹ ਹੈ ਕਿ ਸਾਡੇ ਵੱਲੋਂ ਵੀ ਗਲਤ ਹੋ ਜਾਂਦੀ ਹੈ। ਕੁਝ ਸਕੀਮਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਅਸੀਂ ਆਪ ਹੀ ਗਲਤ ਕਰ ਲਈਆਂ। ਇਹ ਗੱਲ ਸੰਸਦ ਦੇ ਵਿੱਚ ਜਿਹੜੇ ਸਿਹਤ ਮਿਨਿਸਟਰ ਸੀਗੇ ਉਹਨਾਂ ਨੇ ਕਹੀ ਸੀ, ਉਹਨਾਂ ਕਿਹਾ ਕਿ ਸਾਡੇ ਪੈਸੇ ਨਾਲ ਤੁਸੀਂ ਆਪਣੀ ਉੱਥੇ ਸਿਆਸਤ ਨਹੀਂ ਚਮਕਾ ਸਕਦੇ। ਹਾਂਜੀ, ਅਸਲ ਦੇ ਵਿੱਚ ਪ੍ਰਧਾਨ ਮੰਤਰੀ ਸ੍ਰੀ ਯੋਜਨਾ 'ਚ ਤੁਸੀਂ MOU ਸਾਈਨ ਨਹੀਂ ਕੀਤਾ ਯਾਰ। ਗਲਤੀਆਂ ਠੀਕ ਹੈ, ਕੇਂਦਰ, ਮੈਂ ਨਹੀਂ ਕਹਿੰਦਾ, ਕੇਂਦਰ ਨੇ GST, ਦੇਖੋ GST ਦਾ ਵੀ ਇੱਕ ਅਧਿਕਾਰ ਜਿਹੜਾ ਹੋਇਆ GST ਦਾ, ਉਹ ਪੰਜਾਬ ਨੇ ਸਹਿਮਤੀ ਦਿੱਤੀ ਤਦੀ ਹੋਇਆ ਨਾ। GST ਕੌਂਸਲ ਨੇ ਪਹਿਲਾਂ ਸਹਿਮਤੀ ਲਈ ਸਾਰੇ ਸਟੇਟਾਂ ਦੀ, ਤਦੇ ਹੀ ਹੋਇਆ ਉਹਨਾਂ ਦਾ ਇੱਕ ਅਧਿਕਾਰ। ਤਾਂ ਉਸ ਵੇਲੇ ਦੇ ਜਿਹੜੇ ਸੀਗੇ ਲੀਡਰ, ਉਹਨਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਤੇ ਮੇਰਾ ਮੰਨਣਾ ਇਹ ਹੈ ਕਿ ਹਰੇਕ ਸਰਕਾਰ ਜਿਹੜੀ ਸੂਬਾਈ ਸਰਕਾਰ ਹੈ, ਜੋ ਉਹਦਾ ਬਣਦਾ ਵੇਲੇ ਸਿਰ ਉਹਨੂੰ ਮਿਲਣਾ ਚਾਹੀਦਾ। ਪਰ ਗੱਲ ਇਹ ਹੈ ਕਿ ਕੁਝ ਚੀਜ਼ਾਂ ਤੁਹਾਡੇ ਹੱਥ ਹੁੰਦੀਆਂ ਨੇ, ਤੁਸੀਂ ਵੀ ਕਰਨਾ ਕਿ ਤੁਸੀਂ ਮਾਈਨਿੰਗ ਚੋਂ ਕਿੰਨਾ ਪੈਸਾ ਕੱਢ ਰਹੇ ਹੋ,
ਤੁਸੀਂ ਹੋਰ ਖਰਚੇ ਕਿੰਨੇ ਘਟਾ ਰਹੇ ਹੋ, ਉਹ ਤਾਂ ਤੁਹਾਡੇ ਸਹਾਰੇ ਆ ਨਾ, ਉਹ ਤੁਹਾਡੇ ਸਹਾਰੇ ਆ। ਤੇ ਜੇ ਮੰਨ ਲਓ ਉਹ ਜਾ ਕੇ ਬੈਠ ਸਕਦੇ ਆ, ਅਰਵਿੰਦ ਕੇਜਰੀਵਾਲ ਵਾਸਤੇ ਤੁਸੀਂ ਉੱਥੇ ਮਤਲਬ ਕਿ ਗਲੇਡੂ ਸੁੱਟ ਸਕਦੇ ਹੋ ਦਿੱਲੀ 'ਚ। ਜੇ ਕੇਂਦਰ ਵਾਲੇ ਜੰਤਰ ਮੰਤਰ ਤੇ ਬਹਿ ਸਕਦੇ ਆ ਤੇ ਤੁਸੀਂ ਲੈ ਕੇ ਕੇਜਰੀਵਾਲ ਦੀ ਸੁਪਤਨੀ ਨੂੰ ਤੁਸੀਂ ਵੀ ਬਹਿ ਜਾਓ ਉੱਥੇ। ਦੱਖਣ ਵਾਲੇ ਤੁਸੀਂ ਕੇਂਦਰ ਵਾਲੇ ਨਹੀਂ ਕੇਂਦਰ ਵਾਲੇ ਨਹੀਂ, ਉਹੀ ਕੇਂਦਰ ਦੇ ਵਿਰੁੱਧ ਜੇ ਸਾਊਥ ਵਾਲੇ ਬੈਠ ਸਕਦੇ ਆ ਤੇ ਤੁਸੀਂ ਵੀ ਬੈਠ ਜਾਓ ਜਾ ਕੇ, ਮਾਨ ਸਾਹਿਬ ਵੀ ਬੈਠ ਜਾਣ, ਦਿੱਲੀ ਤੇ ਜਾਂਦੇ ਰਹਿੰਦੇ ਆ, ਤੁਸੀਂ ਵੀ ਬੈਠੋ। ਅਗਲੇ ਘੱਟੋ ਘੱਟ ਸੰਘਰਸ਼ ਤਾਂ ਕਰ ਰਹੇ ਆ ਨਾ। ਪਰ ਕੇਂਦਰ ਦਾ ਇਹ ਮੈਨੂੰ ਲੱਗਦਾ ਕਿ ਪੈਂਤੜਾ ਜ਼ਿਆਦਾ ਦੇਰ ਚੱਲੇਗਾ ਨਹੀਂ। ਹੁਣ ਤੇ ਵੈਸੇ ਹੀ ਉੱਥੇ ਜਿਹੜੀਆਂ ਖੇਤਰੀ ਫੋਰਸਸ ਜਿਹੜੀਆਂ ਉਹ ਮੋਦੀ ਸਾਹਿਬ ਤੇ ਹਾਵੀ ਹੋ ਜਾਣਗੇ, ਪੈਸੇ ਰਿਲੀਜ਼ ਹੋਣੇ ਸ਼ੁਰੂ ਹੋ ਜਾਣਗੇ ਔਰ ਦੇਣਗੇ ਸਟੇਟਾਂ ਨੂੰ ਪੈਸੇ, ਤਾਂ ਕਿ ਇਹਨਾਂ ਦੀ ਪੈਂਠ ਬਣੀ ਰਹੇ। ਕਿਉਂਕਿ ਕਮਜ਼ੋਰ ਸਰਕਾਰ ਹੈ, ਇਹਦਾ ਯਤਨ ਇਹੀ ਰਹੇਗਾ ਕਿ ਇਲੈਕਸ਼ਨ 'ਚ ਕਿਸੇ ਵੇਲੇ ਵੀ ਜਾਣਾ ਪੈ ਸਕਦਾ, ਕਿਸੇ ਵੇਲੇ ਵੀ ਜਾਣਾ ਪੈ ਸਕਦਾ। ਸੋ ਰਾਜਾਂ ਨੂੰ ਵੱਧ ਤੋਂ ਵੱਧ ਜੋ ਵੀ ਉਹਨਾਂ ਦਾ ਬਣਦਾ ਸਰਦਾ ਦਿਓ। ਜੀ, ਜੀ, ਬਿਲਕੁਲ। ਤੇ ਮਿੰਟੂ ਜੀ, ਆਪਾਂ ਇਹ ਵੀ ਦੇਖਿਆ, ਵੈਸੇ ਤਾਂ ਚਲੋ ਇਸ ਖਬਰ ਤੋਂ ਤਾਂ ਅੱਗੇ ਲੰਘਣਾ ਸੀ ਆਪਾਂ, ਪਰ ਇਹ ਵੀ ਦੇਖਿਆ ਵੀ ਰੂਰਲ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਸੀ, ਉਦੋਂ ਵੀ ਇਹਨਾਂ ਦੀ ਕਾਫੀ ਟਸਲਬਾਜ਼ੀ ਚੱਲੀ ਕੇਂਦਰ ਤੇ ਪੰਜਾਬ ਦੀ। ਉਹ ਕਹਿੰਦੇ ਤੁਸੀਂ ਸਾਨੂੰ ਦੱਸੋ ਵੀ ਪੈਸਾ ਲਾਇਆ ਕਿੱਥੇ ਹੈ? ਕਹਿੰਦੇ ਵੀ ਅਸੀਂ ਖਰਚ ਤਾਂ ਕਰੀ ਜਾਂਦੇ ਹਾਂ। ਉਹ ਕਹਿੰਦੇ ਵੀ ਜਿਹੜਾ ਤੁਸੀਂ ਆਹ ਮੁਹੱਲਾ ਕਲੀਨਿਕ ਹੈ, ਇਹ ਤੇ ਨਹੀਂ ਖਰਚ ਕਰਨਾ, ਆਪਦੀਆਂ ਫੋਟੋਆਂ ਲਾ ਕੇ ਨਹੀਂ ਖਰਚ ਕਰਨਾ, ਉਹ ਤਾਂ ਵੈਸੇ ਤੁਹਾਨੂੰ ਦਿੱਤਾ ਵੀ ਤੁਸੀਂ ਪਿੰਡਾਂ 'ਚ ਖਰਚ ਕਰੋ। ਜੀ ਨਹੀਂ, ਉਹੀ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ। ਬਾਕੀ ਮਤਲਬ ਕਿ ਦੇਖੋ, ਉਹੀ ਮੈਂ ਕਹਿ ਰਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਹੀ ਹੋ ਗਿਆ ਨਾ। ਨੈਸ਼ਨਲ ਹੈਲਥ, ਹਾਂਜੀ, ਨੈਸ਼ਨਲ ਹੈਲਥ ਕੌਮੀ ਸਿਹਤ ਮਿਸ਼ਨ, NHM ਕਹਿੰਦੇ ਆ, ਕਿ ਉਹਦਾ ਪੈਸਾ ਜਿਹੜਾ ਹੈ ਉਹ ਮਤਲਬ ਕਿ ਤੁਸੀਂ ਇੱਥੇ ਆਪਦੀਆਂ ਉਹ ਜਿਹੜੀਆਂ ਕਲੀਨਿਕਾਂ ਦੱਸ ਕੇ ਲੋਕਾਂ ਨੂੰ ਕਿ ਆਮ ਆਦਮੀ ਮੁਹੱਲਾ ਕਲੀਨਿਕ ਜਾਂ ਵਗੈਰਾ ਵਗੈਰਾ, ਕਿ ਤੁਸੀਂ ਉਹ ਜੋ ਲਿਖਿਆ ਉਹਦਾ ਰੌਲਾ ਪਿਆ, ਆਮ ਆਦਮੀ ਕਲੀਨਿਕ, ਠੀਕ ਹੈ ਨਾ। ਇਸ ਤਰ੍ਹਾਂ ਕੁਛ ਇਹਨਾਂ ਨੇ ਲਿਖਿਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਪਾਰਟੀ ਦਾ ਨਾਮ ਯੂਜ਼ ਨਹੀਂ ਕਰ ਸਕਦੇ। ਮੈਂ ਉਹੀ ਗੱਲ ਦੱਸ ਰਿਹਾ ਕਿ ਉਹ 650 1100 ਕਰੋੜ ਰੁਪਈਆ ਤਾਂ ਉਹ ਰੁਕ ਗਿਆ ਪੰਜਾਬ ਦਾ। ਜੀ। ਤੇ ਵਿਡੰਗ ਸਾਹਿਬ ਦਾਅਵਾ ਕਰ ਰਿਹਾ, ਕਹਿੰਦੇ ਆਮ ਆਦਮੀ ਪਾਰਟੀ ਦੇ ਨਾਲ ਹੱਥ ਤਾਂ ਮਿਲਾ ਲਿਆ, ਪਰ ਹੋਇਆ ਨੁਕਸਾਨ ਹੀ ਇਹਨਾਂ ਨਾਲ। ਵੜਿੰਗ ਸਾਹਿਬ ਦੇਖੋ, ਗੱਲ ਇਹ ਹੈ ਕਿ ਠੀਕ ਕਹਿ ਰਹੇ ਹੋ ਸਕਦੇ ਆ, ਪਰ ਮੇਰਾ ਮੰਨਣਾ ਹੈ ਕਿ ਫਿਰ ਗੱਲ ਉੱਥੇ ਆ ਜਾਂਦੀ ਆ। ਮੇਰਾ ਹਮੇਸ਼ਾ ਆਪਣਾ ਵਿਅਕਤੀਗਤ ਤੌਰ ਤੇ ਵੀ ਇਹ ਨਜ਼ਰੀਆ ਰਹਿੰਦਾ ਹੈ ਕਿ ਸਾਨੂੰ ਆਪਣੇ 'ਚ ਨੁਕਸ ਪਹਿਲਾਂ ਦੇਖਣੇ ਪੈਣੇ ਆ। ਜੀ, ਸਹੀ। ਅਸੀਂ ਦੂਸਰਿਆਂ ਦੇ ਨੁਕਸ ਬਾਅਦ 'ਚ ਕੱਢਾਂਗੇ। ਦੇਖੋ, ਬਠਿੰਡਾ, ਹੁਸ਼ਿਆਰਪੁਰ, ਫਰੀਦਕੋਟ, ਕੁਛ ਹੱਦ ਤੱਕ ਸੰਗਰੂਰ ਤੁਹਾਡੀਆਂ ਗਲਤੀਆਂ ਸੀ, ਕੁਛ ਹੱਦ ਤੱਕ। ਮਤਲਬ ਕਿ ਚਲੋ ਸੰਗਰੂਰ ਨੂੰ ਵੀ ਛੱਡ ਦਿਓ, ਸੰਗਰੂਰ ਦੇ ਵਿੱਚ ਵਨ ਸਾਈਡਡ ਮੈਚ ਹੋ ਗਿਆ ਐਂਡ ਦੇ ਵਿੱਚ। ਮੀਤ ਹੇਅਰ ਨੇ ਬਿਲਕੁਲ ਪਾਸਾ ਹੀ ਪਲਟ ਦਿੱਤਾ ਅਖੀਰਲੇ 5-7 ਦਿਨ ਦੇ ਵਿੱਚ, ਤੇ ਬਿਲਕੁਲ ਗੇਮ ਬਦਲ ਗਈ। ਪਹਿਲਾਂ ਮਾਨ ਸਾਹਿਬ, ਹਾਲਾਂਕਿ ਸੁਖਪਾਲ ਸਿੰਘ ਖਹਿਰਾ ਗੇਮ ਦੇ ਵਿੱਚ ਆ ਗਏ, ਉਹ ਵੀ ਅਖੀਰਲੇ ਦਿਨਾਂ ਦੇ ਵਿੱਚ, ਪਰ ਬਹੁਤ ਪਿੱਛੇ ਸੀਗਾ ਕੰਮ। ਹੁਣ ਗੱਲ ਇਹ ਆ ਕਿ ਤੁਸੀਂ ਇਹਨਾਂ ਸੀਟਾਂ ਤੇ ਮੈਂ ਜਿਨ੍ਹਾਂ ਦੇ ਨਾਮ ਲਏ ਨੇ, ਉਹਨਾਂ ਤੇ ਉਮੀਦਵਾਰ ਜਿਹੜੇ ਉਤਾਰੇ ਸੀ ਕਾਂਗਰਸ ਨੇ, ਉਹਨਾਂ ਤੇ ਜ਼ਰਾ ਝਾਤਖੋਰੀ ਕਰੋ। ਬੀਬੀ ਯਾਮਨੀ ਗੋਮਰ ਜੀ, ਉਹ ਤੇ ਤੁਹਾਨੂੰ ਪਤਾ ਹੀ ਹੈ ਗੈਰ ਸਰਗਰਮ ਹੋ ਗਏ ਸਨ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਮੋਢੀਆਂ 'ਚ ਸਨ ਪੰਜਾਬ ਦੇ ਵਿੱਚ। ਜਦੋਂ 2014 ਦਾ ਇਹਨਾਂ ਨੇ ਇਲੈਕਸ਼ਨ ਲੜਿਆ ਹੈਗਾ, ਤਾਂ ਉਸ ਵੇਲੇ ਇਸ ਬੀਬੀ ਨੇ ਬਹੁਤ ਕਰੜੀ ਟੱਕਰ ਦਿੱਤੀ ਸੀ ਉਸ ਵੇਲੇ। ਜੀ। ਪਰ ਬਾਅਦ ਦੇ ਵਿੱਚ ਬੀਬੀ ਗੈਰ ਸਰਗਰਮ ਹੋ ਗਈ ਤੇ ਇਹਨਾਂ ਦੇ ਨਾਲ ਨਾਰਾਜ਼ ਵੀ ਹੋ ਗਈ, ਤੇ ਉਸ ਤੋਂ ਬਾਅਦ ਫਿਰ ਉਹ ਕਾਂਗਰਸ ਜੁਆਇਨ ਕਰ ਜਾਂਦੀ ਹੈ। ਪਰ ਕਾਂਗਰਸ ਦੇ ਵਿੱਚ ਵੀ ਉਹ ਗੈਰ ਸਰਗਰਮ ਸੀ। ਹਾਲਾਂਕਿ ਉਹਨੇ ਅੱਛੀ ਦਿੱਤੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾੜੇ ਰਹੇ ਨੇ, ਅੱਛੀ ਟੱਕਰ ਦਿੱਤੀ ਆ ਉਹਨਾਂ ਨੇ। ਬਟ ਗੱਲ ਇਹ ਹੈ ਕਿ ਜੋ ਕੀਤਾ ਜਾ ਸਕਦਾ ਸੀਗਾ ਉਹ ਹੋਰ ਵੀ ਬਿਹਤਰ ਕੀਤਾ ਜਾ ਸਕਦਾ ਸੀ। ਹੁਣ ਫਰੀਦਕੋਟ ਦੀ ਵੀ ਜੇ ਆਪਾਂ ਗੱਲ ਕਰੀਏ, ਤਾਂ ਫਰੀਦਕੋਟ ਦੇ ਵਿੱਚ ਵੀ ਜੋ ਕੈਂਡੀਡੇਟ ਇਹਨਾਂ ਦਾ ਸੀਗਾ, ਉਹ ਕੈਂਡੀਡੇਟ ਵੀ ਕੋਈ ਮਜ਼ਬੂਤ ਕੈਂਡੀਡੇਟ ਨਹੀਂ ਸੀ। ਹਾਲਾਂਕਿ ਆਪਾਂ ਨੂੰ ਵੀ ਪਤਾ ਕਿ ਫਰੀਦਕੋਟ ਦਾ ਕੰਮ ਔਖਾ ਸੀਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਬੀਬੀ ਅਮਰਜੀਤ ਕੌਰ ਜਿਹੜੇ ਸਨ, ਉਹ ਕਹਿ ਲਈਏ ਕਿ ਬਹੁਤ ਹੀ ਕਮਜ਼ੋਰ ਸਾਬਤ ਹੋ ਰਹੇ ਸੀ, ਬਹੁਤ ਹੀ ਕਮਜ਼ੋਰ। ਜਦ ਕਿ ਕਾਂਗਰਸ ਦੇ ਜੇ ਡੈਨੀ ਇੱਥੇ ਆ ਜਾਂਦੇ ਪਹਿਲਾਂ ਪਹਿਲ, ਜਾਂ ਕੋਈ ਹੋਰ ਵੱਡਾ ਚਿਹਰਾ ਆ ਜਾਂਦਾ, ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਦਾ ਇੰਨਾ ਬੁਰਾ ਹਸ਼ਰ ਨਾ ਹੁੰਦਾ। ਬਠਿੰਡਾ ਵੀ ਤੁਸੀਂ ਦੇਖ ਲਓ ਕਿ ਕਿੱਥੇ ਰਾਜਾ ਵੜਿੰਗ ਟੱਕਰ ਦੇ ਵਿੱਚ ਸੀਗੇ, ਤਾਂ ਐਤਕੀ ਕਾਂਗਰਸ ਕਿੰਨਾ ਜ਼ਿਆਦਾ ਪਛੜ ਗਈ, ਕਿੰਨਾ ਜ਼ਿਆਦਾ ਲੰਬੀ ਦੇ ਵਿੱਚ ਹੀ। ਮੈਂ ਦੇਖ ਰਿਹਾ ਸੀਗਾ, ਜੀਤ ਮਹਿੰਦਰ ਸਿੱਧੂ
ਹਿਸਾਬ ਲਾ ਲਓ ਸਿਰਫ 17,000 ਵੋਟ ਲੈ ਕੇ ਜਾਂਦੇ ਨੇ। ਪੁੱਛੋ ਮੰਡੀ 'ਚ ਕਾਂਗਰਸ ਜਿਹੜੀ ਹੈ ਉਹ 22,000 ਵੋਟ ਲੈ ਕੇ ਜਾਂਦੀ ਹੈ। ਸਭ ਤੋਂ ਵੱਡੀ ਗੱਲ ਕਿ ਬਠਿੰਡਾ ਸ਼ਹਿਰੀ ਦੇ ਵਿੱਚ ਇਹਨਾਂ ਦੀ ਵੋਟ ਜਿਹੜੀ ਹੈ ਉਹ ਅਕਾਲੀਆਂ ਨਾਲੋਂ ਵੀ ਘੱਟ ਜਾਂਦੀ। ਇਵਨ ਦੈਟ ਕਿ ਖੁੱਡੀਆਂ ਸਾਹਿਬ ਨਾਲੋਂ ਵੀ ਘੱਟ ਜਾਂਦੀ ਜੀ। ਤਾਂ ਇਹ ਚੀਜ਼ਾਂ ਹੁੰਦੀਆਂ ਨੇ ਕਿ ਫੈਕਚੁਅਲੀ ਤੁਹਾਨੂੰ ਦੇਖਣਾ ਪੈਂਦਾ ਕਿ ਬਈ ਜੀਤ ਮਹਿੰਦਰ ਸਿੱਧੂ ਠੀਕ ਆ, ਕੁਛ ਏਰੀਏ ਜਿਹੜੇ ਸੀਗੇ ਉਹਨਾਂ 'ਚ ਅੱਛਾ ਪ੍ਰਦਰਸ਼ਨ ਕਰ ਗਏ, ਜਿਵੇਂ ਖਾਸ ਤੌਰ ਤੇ ਤਲਵੰਡੀ ਸਾਬੋ ਦੇ ਵਿੱਚ ਠੀਕ ਠਾਕ ਵੋਟ ਲੈ ਗਏ, 22,000 23,000 ਵੋਟ ਸੀਗਾ ਉਹਨਾਂ ਦਾ। ਪਰ ਮਤਲਬ ਕਿ ਇਹ ਕੁਝ ਸੀਟਾਂ ਐਸੀਆਂ ਸੀ ਜਿੱਥੇ ਤੁਸੀਂ ਬਿਹਤਰ ਕਰ ਸਕਦੇ ਸੀ। ਤਾਂ ਖਾਸ ਤੌਰ ਤੇ ਹੁਸ਼ਿਆਰਪੁਰ ਦੀ ਸੀਟ ਤਾਂ ਤੁਸੀਂ ਜਿੱਤ ਸਕਦੇ ਸੀ। ਯਾਨੀ ਤੁਹਾਨੂੰ ਠੀਕ ਹੈ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਉੱਤੇ ਅਲਾਇੰਸ ਦੇ ਵਿੱਚ ਗਏ, ਹੇਠਾਂ ਤਾਂ ਅਲਾਇੰਸ ਹੈ ਹੀ ਨਹੀਂ ਸੀ ਤੁਹਾਡਾ, ਇੱਥੇ ਤੇ ਤੁਸੀਂ ਸਿੱਧਮ ਸਿੱਧੇ ਸੀਗੇ। ਪਰ ਬਾਵਜੂਦ ਇਸ ਦੇ ਠੀਕ ਹੈ ਉਹਦਾ ਕੋਈ ਫਰਕ ਹੋ ਸਕਦਾ ਹੈ, ਇਹਨਾਂ ਦੇ ਕੋਲ ਕੋਈ ਅੰਕੜੇ ਜਾਂ ਰਿਪੋਰਟਾਂ ਹੋ ਸਕਦੀਆਂ ਨੇ, ਬਟ ਗੱਲ ਇਹ ਹੈ ਕਿ ਕੁਝ ਫੈਸਲੇ ਜਿਹੜੇ ਆ ਉਹ ਤੁਹਾਡੇ ਵਾਸਤੇ ਮਾਰੂ ਸਾਬਤ ਹੋਏ, ਮੰਨਣਾ ਪਵੇਗਾ। ਜੀ ਦੇਖੋ ਇਸ ਹਿਸਾਬ ਨਾਲ ਹੋਰ ਵੀ ਬੜਾ ਨੈਗੇਟਿਵ ਮੈਸੇਜ ਇੱਕ ਹੋਰ ਵੀ ਬੜਾ ਨੈਗੇਟਿਵ ਜਾਂਦਾ ਨਾ ਕਿ ਰਾਜਾ ਵੜਿੰਗ ਜੀ ਤੇ ਭਗਵੰਤ ਮਾਨ ਜੀ ਦੀ ਆਪਸ ਦੇ ਵਿੱਚ ਜੱਫੀ ਆ। ਲੋਕ ਤੇ ਇਹ ਵੀ ਕਹਿੰਦੇ ਨੇ ਫਿਰ ਮਤਲਬ ਕਿ ਹਾਂਜੀ ਇਸ ਮੁਲਾਂਕਣ ਦੇ ਹਿਸਾਬ ਨਾਲ ਤਾਂ ਦੇਖਿਆ ਜਾਵੇ ਮਿੰਟੂ ਜੀ ਤਾਂ ਫਿਰ ਖਡੂਰ ਸਾਹਿਬ ਜੀਰਾ ਚੰਗੀ ਟੱਕਰ ਦੇ ਗਏ ਹਿਸਾਬ ਨਾਲ ਤਾਂ ਜਿਹੜੇ ਹਿਸਾਬ ਨਾਲ। ਨਹੀਂ ਖਡੂਰ ਸਾਹਿਬ ਜੀਰਾ ਦਾ ਵੀ ਜੇ ਤੁਸੀਂ ਦੇਖੋਗੇ ਮੇਰੀ ਨਜ਼ਰ ਦੇ ਵਿੱਚ ਇਹ ਆ ਕਿ ਜੀਰਾ ਨੂੰ ਬਹੁਤ ਪਹਿਲਾਂ ਮੈਦਾਨ 'ਚ ਉਤਾਰ ਦੇਣਾ ਚਾਹੀਦਾ ਸੀਗਾ। ਹਾਲਾਂਕਿ ਚਲੋ ਮਾਰਜਨ ਤਾਂ 2 ਲੱਖ ਦਾ, ਪਰ ਫਿਰ ਵੀ ਦੂਜੇ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਦੂਜੇ ਕੈਂਡੀਡੇਟਾਂ ਨਾਲੋਂ ਚੰਗੀ ਹਾਲਤ ਹੈ ਜੀਰਾ ਦੀ। ਹਾਂਜੀ ਉਹਨਾਂ ਕੋਲ ਦਿਨ ਬਹੁਤ ਥੋੜੇ ਸੀਗੇ, ਤਾਂ ਬਹੁਤ ਥੋੜੇ ਦਿਨਾਂ ਦੇ ਵਿੱਚ ਅੱਛਾ ਚਲੋ ਮੁਕਾਬਲਾ ਦੇ ਗਏ। ਮੁਕਾਬਲਾ ਨਹੀਂ ਕਹਿ ਸਕਦੇ ਕਿ ਆਪਦੀ ਹਾਜ਼ਰੀ ਦਰਜ ਕਰਾ ਕੇ 2 ਲੱਖ ਨਾਲ ਉਹਨਾਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਦਿੱਤਾ ਜਾਂਦਾ, ਕਿ ਬਾਈ ਤੁਸੀਂ ਇਲੈਕਸ਼ਨ ਲੜਨਾ ਹਰ ਹਾਲਤ ਦੇ ਵਿੱਚ, ਤਾਂ ਮੇਰੇ ਖਿਆਲ ਦੇ ਨਾਲ ਹੋਰ ਵੀ ਬਿਹਤਰ ਹੋ ਸਕਦਾ ਸੀ। ਜੀ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ NRI ਦੀ। NRI ਇਹ ਜੋੜੇ ਦੇ ਨਾਲ ਜਿਹੜਾ ਉਹੀ ਮਾਮਲਾ ਹੋਣਾ ਸ਼ਾਇਦ ਜਿਹਦੇ ਨਾਲ ਕੁੱਟਮਾਰ ਹੋਈ ਹੈ, ਤੇ ਕਹਿੰਦੇ ਸੁਣੀ ਤਾਂ NRI ਦੀ ਸੁਣੀ ਤਾਂ ਸੀ ਪਰ ਹੋਇਆ ਕੱਖ ਵੀ ਨਹੀਂ। ਫੋਟੋਆਂ ਧਾਲੀਵਾਲ ਸਾਹਿਬ ਵੀ ਲਵਾ ਕੇ ਆਏ ਸੀ ਨਾਲ। ਹਾਂਜੀ ਨਹੀਂ ਉਹ ਤਾਂ ਕੁਛ ਵੀ ਨਹੀਂ ਹੋਣਾ, ਉੱਤੇ ਤੁਹਾਨੂੰ ਪਤਾ ਹੀ ਆ ਕਿ ਹਿਮਾਚਲ ਵਾਲੇ ਤਾਂ ਮੁੱਕਰ ਹੀ ਗਏ ਸਭ ਕੁਛ, ਉਹ ਨਹੀਂ। ਹੋਰ ਵੀ ਕਈ ਮਾਮਲੇ ਆ, ਬੀਤੇ ਦਿਨ ਹੀ ਸੀਚੇਵਾਲ ਸਾਹਿਬ ਨੂੰ ਕੁਝ NRI ਮਿਲੇ ਜੀ, ਤੇ ਗੁਰਾਇਆਂ ਤੋਂ ਇੱਕ UK ਵਾਸੀ ਸੀਗੇ, ਉਹਨਾਂ ਨੇ ਦੱਸਿਆ ਕਿ ਉਹਦੀ ਜਾਇਦਾਦ ਤੇ ਉਹਦੇ ਭਰਾ ਹੀ ਕਬਜ਼ਾ ਕਰਕੇ ਬੈਠੇ ਆ, ਸਮਾਨ ਵੀ ਚੋਰੀ ਕਰ ਲਿਆ, ਕੋਈ ਸੁਣ ਨਹੀਂ ਰਹੀ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀ NRI ਸਭਾ ਤੁਸੀਂ ਬਣਾਈ ਹੈ ਇਹਦਾ ਭੋਗ ਪਾਓ, ਸਾਨੂੰ ਇਹਦਾ ਕੀ ਫਾਇਦਾ ਹੈ, ਕੱਟੇ ਨੂੰ ਮਣ ਦੁੱਧ ਦਾ ਕੀ ਪਾਇਆ ਜੀ, ਜੇ ਉਹਦੇ ਹਿੱਸੇ ਕੁਛ ਆਉਣਾ ਹੀ ਨਹੀਂ ਹੈ। ਇੱਕ ਸੱਜਣ US ਤੋਂ ਗਏ ਸਨ, ਸ਼੍ਰੋਮਣੀ ਅਕਾਲੀ ਦਲ ਦੇ, ਉਹ ਸ਼ਾਇਦ ਨਿਊ ਜਰਸੀ ਦੇ ਕੋਈ ਅਹੁਦੇਦਾਰ ਵੀ ਆ, ਦੱਸਦੇ ਇੱਕ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਜ਼ਮੀਨ ਮੇਰੀ ਤੇ ਕਬਜ਼ਾ। ADGP ਸਾਹਿਬ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕਰ ਰਹੇ ਆ, ਕੋਈ ਮਾੜੀ ਮੋਟੀ ਕੋਈ ਲਿਖਤ ਪੱਤਰ ਹੋ ਜਾਂਦੀ ਆ, ਪਰ ਕੋਈ ਬੰਦਾ ਜਿਹੜਾ ਹੈ ਉਹ ਗੱਲ ਗੌਲਦਾ ਹੀ ਨਹੀਂ ਹੈ। ਸੋ ਇਸ ਤਰ੍ਹਾਂ ਮਤਲਬ ਕਿ ਕਾਫੀ ਜ਼ਿਆਦਾ NRIs ਜਿਹੜੇ ਸੀਗੇ ਉਹਨਾਂ ਨੇ ਆਪਣੇ ਦੁੱਖ ਰੋਏ ਆ। ਇੱਕ ਬੀਬੀ ਵੀ ਸੀਗੀ, ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੀ ਧੀ ਦਾ ਵਿਆਹ US ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਉਹ ਜਿਹੜਾ ਨੌਜਵਾਨ ਸੀ ਉਹਦਾ ਪਤਾ ਲੱਗਾ ਕਿ ਉਹ ਤਲਾਕਸ਼ੁਦਾ ਸੀ ਤੇ ਉਹਦੀ ਇੱਕ ਧੀ ਵੀ ਸੀ। ਫਿਰ ਵੀ ਉਹਨਾਂ ਇਤਰਾਜ਼ ਨਹੀਂ ਕੀਤਾ, ਪਰ ਸੱਸ ਸਹੁਰਾ ਕੁੜੀ ਨੂੰ ਲਗਾਤਾਰ ਹੁਣ ਤੰਗ ਪਰੇਸ਼ਾਨ ਕਰਦਾ, ਪਰ ਸਾਡੀ ਵੀ ਕੋਈ ਸੁਣਵਾਈ। ਮਤਲਬ ਕਿ ਗੱਲ ਇਹ ਆ ਕਿ ਹਰੇਕ ਦਾ ਆਪਣਾ ਦਰਦ ਆ, ਤੇ ਜਿਵੇਂ ਉਹ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਉਹ ਜਿਹੜਾ ਜੋੜਾ ਹੈ ਉਹਦੇ ਵਿੱਚ ਤੇ ਬਾਅਦ ਚ ਉਹਨਾਂ ਨੇ ਕਹਾਣੀ ਨੂੰ ਇੱਕ ਨਵਾਂ ਮੋੜ ਦਿੱਤਾ। ਅੱਛਾ ਜਦੋਂ DGP ਨੇ, ਹਿਮਾਚਲ ਵਾਲੇ DGP ਨੇ ਮੋੜਾ ਦਿੱਤਾ, ਸਾਡੇ ਚੋਂ ਇੱਥੇ ਕੋਈ ਬੋਲਿਆ? ਜਾਂ ਤਾਂ ਗਲਤ ਨੂੰ ਗਲਤ ਸਾਬਤ ਕਰੋ, ਤੇ ਮੈਂ ਕਹਿੰਦਾ ਕਿ ਫਿਰ ਪਹਿਲਾਂ ਹੀ ਥੋੜੀ ਜਿਹੀ ਗੁੰਜਾਇਸ਼ ਰੱਖਿਆ ਕਰੋ, ਭਾਵਨਾਤਮਕ ਤੌਰ ਤੇ ਇੰਨੇ ਵੀ ਕਮਜ਼ੋਰ ਨਾ ਹੋਵੋ ਕਿ ਮੁੜ ਕੇ ਤੁਹਾਡੇ ਕੋਲ ਕੋਈ ਜਵਾਬ ਨਾ ਹੋਵੇ। ਤਾਂ ਉਦੋਂ ਤਾਂ ਹੱਲਾ ਲਾਲਾ ਕਰ ਦਿੱਤਾ, ਤੇ ਜਦੋਂ ਅਗਲਿਆਂ ਨੇ ਕਿਹਾ ਕਿ ਆਹ ਮਸਲਾ ਸੀਗਾ, ਉਸ ਤੋਂ ਬਾਅਦ ਫਿਰ ਕੋਈ ਨਾ ਬੋਲਿਆ। ਤੇ ਮੈਂ ਤੇ ਤੁਹਾਨੂੰ ਯਾਦ ਹੈ ਨਾ ਉਸ ਦਿਨ ਵੀ ਕਹੀ ਸੀ ਗੱਲ ਕਿ ਕਈ ਵਾਰ ਸਿਆਸੀ ਝਗੜਿਆਂ ਨੂੰ ਰੰਗਤ ਕੋਈ ਹੋਰ ਦਿੱਤੀ ਜਾਂਦੀ ਹੈ ਤੇ ਅਸੀਂ ਵੇਗ ਦੇ ਵਿੱਚ ਬਹਿ ਜਾਂਦੇ ਹਾਂ। ਸੋ ਇਹ ਆ ਕਿ ਟੋਟਲ ਜੇ ਆਪਾਂ ਸਾਰੇ ਇਹ ਮਾਮਲੇ ਦੇਖਦੇ ਹਾਂ, ਵਿਚਾਰਦੇ ਹਾਂ, ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਇਸ ਗੱਲ ਦਾ ਕਿ ਜਿਹੜਾ NRI ਮੰਤਰਾਲਾ ਸੰਭਾਲ ਰਿਹਾ ਖੁਦ US 'ਚ ਰਹਿ ਚੁੱਕਾ ਹੈ, ਖੁਦ ਉਸ
ਕੰਮ ਕਰ ਚੁੱਕਾ ਸਟੋਰਾਂ ਵਗੈਰਾ ਤੇ, ਚਲੋ ਕੋਈ ਮਾੜੀ ਗੱਲ ਨਹੀਂ ਹੈ। ਹਾਂਜੀ ਜੀ। ਮਤਲਬ ਕਿ ਜਿਸ ਬੰਦੇ ਨੂੰ ਹਰੇਕ ਗੱਲ ਦਾ ਪਤਾ ਵਾ, ਤਾਂ ਉਹਦੇ ਮੰਤਰਾਲਾ ਸਾਂਭਣ ਤੋਂ ਬਾਅਦ ਵੀ ਆ ਬੰਦੇ ਆ ਰੋਂਦੇ ਫਿਰਦੇ ਆ, ਰੋਲਦੇ ਫਿਰਦੇ ਆ, ਬਜ਼ੁਰਗ ਹੈ, ਔਰਤਾਂ ਨੇ ਸਾਡੀਆਂ, ਬੜੀ ਸ਼ਰਮਨਾਕ ਸਥਿਤੀ ਹੈ ਸਾਡੀ। ਜੀ, ਤੇ ਮਿੰਟੂ ਜੀ ਜਾਂਦਿਆਂ ਦੀ ਗੱਲ ਕਰੀਏ, ਇੱਕ ਕਤਲ ਹੋਈ ਬੀਬੀ ਕਹਿੰਦੇ ਸਾਬਤੀ ਥਾਣੇ ਪਹੁੰਚ ਗਈ। ਇਹ ਅਕਸਰ ਇਹ ਘਟਨਾਵਾਂ ਇੰਡੀਆ 'ਚ ਪੰਜਾਬ ਦੇ ਵਿੱਚ ਵਾਪਰਦੀਆਂ ਨੇ ਜੀ। ਪਰ ਬਹੁਤ ਅਜੀਬ ਘਟਨਾ ਹੈ। ਵੈਸੇ ਮੇਰੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ, ਪਰ ਗੱਲ ਇਹ ਆ ਕਿ ਏਦਾਂ ਪੁਲਿਸ ਕਿਵੇਂ ਕਰਦੀ ਹੈ ਸਮਝ ਤੋਂ ਬਾਹਰ ਆ। ਕਿ ਇੱਕ ਮਾਮਲਾ ਹੈ ਧਰਮਕੋਟ ਦਾ, ਉੱਥੇ ਕੋਈ ਵਿਅਕਤੀ ਸੀਗਾ, ਉਹ ਦੁਬਈ ਦੇ ਵਿੱਚ ਕੰਮਕਾਰ ਕਰਦਾ ਸੀ, ਪਿੱਛੋਂ ਨੌ ਸੱਸ ਦੀ ਮਤਲਬ ਕਿ ਕੋਈ ਅਣਬਣ ਸੀ, ਜਿਵੇਂ ਆਮ ਘਰਾਂ 'ਚ ਹੀ ਹੁੰਦੀ ਆ, ਕੋਈ ਵੱਡੀ ਗੱਲ ਨਹੀਂ ਹੈ, ਥੋੜਾ ਬਹੁਤਾ ਮਨ ਮੁਟਾਵ ਹੁੰਦਾ। ਤਾਂ ਹੋਇਆ ਕਿ ਉਹ ਬੀਬੀ ਜਿਹੜੀ ਸੱਸ ਸੀ ਉਹ ਲਾਪਤਾ ਹੋ ਗਈ, ਤੇ ਕਿਉਂਕਿ ਦੋਨੇ ਲੜਦੀਆਂ ਝਗੜਦੀਆਂ ਰਹਿੰਦੀਆਂ ਸੀ, ਤੇ ਲੋਕਾਂ ਨੇ ਸ਼ੱਕ ਜਤਾ ਦਿੱਤਾ ਵੀ ਇਹਨੇ ਟਪਾ ਦਿੱਤੀ ਆ। ਤੇ ਕਮਾਲ ਦੀ ਗੱਲ ਹੈ ਕਿ ਪੁਲਿਸ ਨੇ ਉਹ ਫੜ ਲਏ ਤੇ ਦਾਅਵਾ ਕਰ ਦਿੱਤਾ ਕਿ ਨੂੰਹ ਨੇ ਸੱਸ ਮਾਰ ਦਿੱਤੀ, ਜੁਰਮ ਕਬੂਲ ਲਿਆ। ਅੱਛਾ, ਜਦੋਂ ਇਹ ਗੱਲ ਹੋ ਗਈ ਤੇ ਬੜਾ ਵੱਡਾ ਮਾਮਲਾ ਬਣ ਗਿਆ, ਤੇ ਦੱਸਦੇ ਆ ਕਿ ਇਹ ਬੀਬੀ ਜਿਹੜੀ ਸੀਗੀ ਇਹ ਗਈ ਸੀ ਦਰਬਾਰ ਸਾਹਿਬ ਉਧਰ ਅੰਮ੍ਰਿਤਸਰ, ਉੱਥੇ ਕਿਤੇ ਕੋਈ ਨੰਬਰ ਹੋਏਗਾ, ਉੱਥੇ ਇਹਨੇ ਆਪਦੇ ਮੁੰਡੇ ਨਾਲ ਕਿਸੇ ਸੇਵਾਦਾਰ ਨੂੰ ਕਿਹਾ ਕਿ ਮੇਰੀ ਗੱਲ ਕਰਵਾ ਦੇ। ਉਹਨੇ ਵੀਡੀਓ ਕਾਲ ਲਾ ਦਿੱਤੀ, ਚਲ ਚੰਗਾ ਵਿਅਕਤੀ ਹੋਣਾ ਵੀ, ਚਲੋ ਬੀਬੀ ਤੇਰੀ ਗੱਲ ਕਰਾ ਦਿੰਦੇ। ਤੇ ਜਦੋਂ ਉਹਨੂੰ ਪਤਾ ਲੱਗਾ, ਉਹਨੇ ਆਖਿਆ ਮਾਈ ਉੱਥੇ ਹਾਹਾਕਾਰ ਮੱਚੀ, ਉਹ ਤੇ ਥਾਣੇ ਫੜੀਚੀ ਆ। ਫਿਰ ਉਹ ਉਸੇ ਸਮੇਂ ਵਿਚਾਰਾ ਟਿਕਟ ਕਟਾ ਕੇ ਦੁਬਈ ਤੋਂ ਅੰਮ੍ਰਿਤਸਰ ਉਤਰਿਆ। ਅੰਮ੍ਰਿਤਸਰ ਉਹ ਬੀਬੀ ਨੂੰ ਲੈ ਕੇ ਤੇ ਮੁੜ ਕੇ ਉਹ ਥਾਣੇ ਗਿਆ ਕਿ ਬਈ ਇਹ ਤੇ ਜਿਉਂਦੀ ਆ ਜੀ। ਹੁਣ ਪੁਲਿਸ ਸ਼ਰਮਿੰਦਾ ਹੋਈ ਆਖੀ ਜਾਂਦੀ ਆ, ਉਹ ਨਹੀਂ ਜੀ ਹਾਲੇ ਕਾਰਵਾਈ ਸ਼ੁਰੂ ਕਰਨੀ ਸੀ, ਪੁਲਿਸ ਦੀ ਕਾਰਵਾਈ ਹਾਲੇ ਸ਼ੁਰੂ ਹੋਣੀ ਸੀ, ਪਰ ਗੱਲ ਇਹ ਆ ਕਿ ਬਈ ਉਹ ਕਤਲ ਮੰਨ ਗਈ ਸੀ। ਹੱਦ ਹੈ, ਜਦੋਂ ਤੁਸੀਂ ਉਹਨੂੰ ਕੁੱਟਿਆ ਹੋਏਗਾ ਜਾਂ ਕੁੱਟਣ ਦਾ ਡਰਾਵਾ ਦਿੱਤਾ ਹੋਏਗਾ ਜਾਂ ਕੋਈ ਹੋਰ ਦਬਾਅ ਪਾਇਆ ਹੋਵੇਗਾ, ਉਹ ਮੰਨ ਗਈ। ਇਹਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਮਨਾਇਆ ਜਾਂਦਾ ਹੈ। ਤੁਹਾਡੇ ਕੋਲ ਸਾਇੰਟੀਫਿਕ ਜਾਂਚ ਨਹੀਂ ਹੁੰਦੀ ਜੀ, ਸਾਇੰਟੀਫਿਕ ਤਰੀਕੇ ਦੇ ਨਾਲ ਤੁਸੀਂ ਜੁਰਮ ਨੂੰ ਨਹੀਂ ਫੜਦੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਤੁਸੀਂ ਡਾਂਗ ਵਿਖਾ ਕੇ ਅਗਲੇ ਨੂੰ ਮਨਾਉਂਦੇ, ਤਾਂ ਬੜੀ ਅਜੀਬ ਘਟਨਾ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।